ਜੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਜੋ ਘਰ ਹੈਗਾ ਮਾਰ-ਏ-ਲਾਗੋ ਫਲੋਰੀਡਾ ਦੇ ਵਿੱਚ, ਉੱਥੇ FBI ਨੇ ਕੱਲ੍ਹ ਰੇਡ ਕੀਤੀ ਹੈਗੀ ਆ। ਆਪਾਂ ਕੱਲ੍ਹ ਸ਼ਾਮੀ ਵੀ ਖਬਰ ਸਾਂਝੀ ਕੀਤੀ ਸੀ। ਕਹਿੰਦੇ ਪਈ FBI ਦਾ ਰੇਡ ਕਰਨ ਦਾ ਮਤਲਬ ਕੁਛ ਜੋ ਇਹ ਨਹੀਂ ਹੈ ਜਨਵਰੀ 6 ਦੀ ਇੰਸੁਰੈਕਸ਼ਨ ਨੂੰ ਲੈ ਕੇ, ਪਰ ਹੋਰ ਜਿਹੜਾ ਮਟੀਰੀਅਲ ਹੁੰਦਾ ਵਾਈਟ ਹਾਊਸ ਦਾ, ਤੁਸੀਂ ਬਾਹਰ ਨਹੀਂ ਲਿਜਾ ਸਕਦੇ, ਕਲਾਸੀਫਾਈਡ ਇਨਫੋਰਮੇਸ਼ਨ ਹੁੰਦੀ ਹੈ, ਉਹਦੇ ਸੰਬੰਧ ਦੇ ਵਿੱਚ ਕੀਤੀ ਗਈ ਸੀ। ਪਰ ਦੂਸਰੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤਾਂ ਉਹਨਾਂ ਦੇ ਸਪੋਰਟਰ ਇਹ ਕਹਿ ਰਹੇ ਆ ਵੀ ਇੱਕ ਤਰ੍ਹਾਂ ਦੇ ਨਾਲ ਸੰਨ 2024 ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਆ, ਉਸ ਦੇ ਵਿੱਚ ਟਰੰਪ ਹੁਣੀ ਹਿੱਸਾ ਨਾ ਲੈਣ, ਇਸ ਕਰਕੇ ਜੋ ਰੇਡ ਆ ਕੀਤੀ ਗਈ ਹੈਗੀ। ਜੀ ਬਿਲਕੁਲ। ਅੱਜ ਜਿਹੜੇ ਸੈਨੇਟਰ ਹੌਲੀ ਆ, ਉਹਨਾਂ ਨੇ ਅਟਰਨੀ ਜਨਰਲ ਗਾਰਲੈਂਡ ਆ, ਉਹਨਾਂ ਦੇ ਅਸਤੀਫੇ ਦੀ ਜਿਹੜੀ ਉਹ ਮੰਗ ਕੀਤੀ ਹੈ, ਅਤੇ ਨਾਲ ਹੀ ਕਿਹਾ ਜਿਹੜੇ ਕ੍ਰਿਸਟੋਫਰ ਰੇ ਹੈਗੇ FBI ਦੇ, ਉਹਨਾਂ ਨੂੰ ਅਹੁਦੇ ਤੋਂ ਉੱਥੋਂ ਲਾ ਦੇਣਾ ਚਾਹੀਦਾ ਆ। ਉੱਧਰ ਜਿਹੜੀ ਰਿਪਬਲਿਕਨ ਲਾਅ ਮੇਕਰ ਗ੍ਰੀਨ ਆ, ਉਹਨੇ ਕਿਹਾ ਵੀ ਡੀਫੰਡ ਦਾ ਪੁਲਿਸ। ਉਹੀ ਲੋਕ ਆ ਜਿਹੜੇ ਕਹਿੰਦੇ ਜਦੋਂ ਡੈਮੋਕ੍ਰੇਟਸ ਕਹਿੰਦੇ ਸੀ ਵੀ ਡੀਫੰਡ ਦਾ ਪੁਲਿਸ, ਤਾਂ ਉਦੋਂ ਕਹਿੰਦੇ ਵੀ ਨਹੀਂ ਨਹੀਂ ਜੀ ਇੱਦਾਂ ਨਹੀਂ, ਤੇ ਅੱਜ ਆਪ ਡੀਫੰਡ ਕਰਨ ਦੀ ਜਿਹੜੀ ਉਹ ਮੰਗ ਕਰ ਰਹੇ ਹੈਗੇ ਆ। ਪਹਿਲਾਂ ਤਾਂ ਜਿਹੜੇ ਇਹਨਾਂ ਦੇ ਸਮਰਥਕ ਆ, ਉਹਨਾਂ ਨੇ ਇੱਦਾਂ ਸ਼ੋਅ ਕੀਤਾ ਵੀ ਸੀਜ਼ ਕਰ ਲਿਆ ਹੈ FBI ਨੇ, ਵੀ ਉੱਤੇ ਕਬਜ਼ਾ ਹੀ ਕਰਕੇ ਬਹਿ ਗਏ ਆ। ਪਰ ਰੇਡ ਜਿਹੜੀ ਉਹ ਮਾਰੀ ਆ, ਤੇ ਟਰੰਪ ਹੁਣਾਂ ਨੇ ਇਹ ਸ਼ਿਕਾਇਤ ਕੀਤੀ ਵੀ ਦੱਸੇ ਬਗੈਰ ਆ ਗਏ ਆ ਰੇਡ ਮਾਰਨ। ਸੋ ਆਈ ਥਿੰਕ ਉਸ ਚੀਜ਼ ਦਾ ਉਹਨਾਂ ਨੂੰ ਧਿਆਨ ਨਹੀਂ ਵੀ ਰੇਡ ਜਿਹੜੀ ਉਹ ਸ਼ਾਇਦ ਇੱਦਾਂ ਹੀ ਕੀਤੀ ਜਾਂਦੀ ਆ। ਮਾਰ-ਏ-ਲਾਗੋ ਤੋਂ ਕਿੰਨੇ ਹੀ ਜਿਹੜੇ ਜਿਹੜੇ ਗੁਪਤ ਕਲਾਸੀਫਾਈਡ ਡਾਕੂਮੈਂਟ ਆ, ਉਹ ਇਹਨਾਂ ਨੇ ਉੱਥੋਂ ਵਾਈਟ ਹਾਊਸ ਤੋਂ ਚੱਕ ਕੇ ਜਿਹੜੇ ਉਹ ਲੈ ਗਏ ਸੀਗੇ। ਨੈਸ਼ਨਲ ਆਰਕਾਈਵਜ਼ ਨੂੰ ਬੜੇ ਮਹੀਨੇ ਹੋ ਗਏ ਸੀਗੇ ਉਹਨਾਂ ਦਸਤਾਵੇਜ਼ਾਂ ਦੀ ਮੰਗ ਕਰਦੇ ਹੋਏ ਵੀ ਵਾਪਸ ਦੇ ਦਿਓ, ਵਾਪਸ ਦੇ ਦਿਓ, ਪਰ ਕੋਈ ਕਹਿੰਦੇ ਵੀ ਉਹਨਾਂ ਨੇ ਵਾਪਸ ਨਹੀਂ ਕੀਤਾ। ਇਹਨਾਂ ਦੇ ਉੱਤੇ ਬਰਨ ਬੈਗਸ ਦੇ ਹੁਣ ਦੋਸ਼ ਜਿਹੜੇ ਉਹ ਲੱਗ ਰਹੇ। ਸੇਮ ਉੱਦਾਂ ਹੀ ਜਿਹੜੀ ਸਥਿਤੀ ਬਣੀ ਪਈ ਹੈ ਜਦੋਂ ਹਿਲਰੀ ਕਲਿੰਟਨ ਦੀਆਂ ਈਮੇਲਸ ਡਿਲੀਟ ਹੋਣ ਦਾ, ਸਰਵਰਸ ਨੂੰ ਜਿਹੜਾ ਬਲੀਚ ਕਰਨ ਦਾ, ਉਹ ਹਾਰਡ ਡਰਾਈਵਸ ਨੂੰ ਬਲੀਚ ਕਰਨ ਦਾ ਜਿਹੜਾ ਰੌਲਾ ਆ ਪਿਆ ਸੀ, ਉਹ ਇਲੈਕਸ਼ਨਾਂ ਤੋਂ ਬਿਲਕੁਲ ਜਿਹੜਾ ਉਹ ਪਹਿਲਾਂ, ਉਦੋਂ ਵੀ FBI ਨੇ ਜਿਹੜੀ ਕਿਹਾ ਸੀਗਾ ਵੀ ਇਸ ਇਨਵੈਸਟੀਗੇਸ਼ਨ ਜਿਹੜੀ ਉਹ ਕਰਾਂਗੇ। ਸੋ ਹੁਣ ਟਰੰਪ ਹੋਣਾ ਦੀ ਜਿਹੜੀ ਉਹ ਵਾਰੀ ਆਈ ਆ। ਕਈ ਜਿਹੜੇ ਆ ਉਹ ਕਹਿ ਰਹੇ ਆ ਵੀ ਦੇਖੋ ਜੀ, ਜੇ ਪ੍ਰੈਜ਼ੀਡੈਂਟ ਦੇ ਨਾਲ ਇਹ ਕਰ ਰਿਹਾ ਤੇ ਬਾਕੀਆਂ ਦੇ ਨਾਲ ਕੀ ਜਿਹੜਾ ਉਹ ਹੋਊਗਾ। ਤੇ ਉੱਥੇ ਉਹਨਾਂ ਨੂੰ ਜਵਾਬ ਜਿਹੜੇ ਦੂਜੇ ਪਾਸੇ ਵਾਲੇ ਉਹ ਦੇ ਰਹੇ ਸੀਗੇ ਵੀ ਭਾਈ ਕੋਈ ਵੀ ਕਾਨੂੰਨ ਤੋਂ ਉੱਤੇ ਨਹੀਂ ਆ, ਚਾਹੇ ਉਹ ਪ੍ਰੈਜ਼ੀਡੈਂਟ ਹੀ ਕਿਉਂ ਨਾ ਹੋਵੇ। ਜੇ ਉਹਨੇ ਕੋਈ ਕ੍ਰਾਈਮ ਕੀਤਾ ਹੈ ਤੇ ਉਸ ਦੇ ਹਿਸਾਬ ਦੇ ਨਾਲ ਉਸ ਨੂੰ ਨਜਿੱਠਣਾ ਪੈਣਾ। ਆਪਾਂ ਸੇਮ ਇਹ ਦੇਖਦੇ ਹਾਂ, ਸੁਣਦੇ ਹਾਂ ਵੀ ਜੇ ਤੁਸੀਂ ਕੁਛ ਨਹੀਂ ਕੀਤਾ ਫਿਰ ਤੁਹਾਨੂੰ ਡਰਨ ਦੀ ਜਿਹੜੀ ਉਹ ਲੋੜ ਨਹੀਂ ਹੈਗੀ। ਇਹ ਕਈ ਵਾਰੀ ਇਹਨਾਂ ਦੀ ਪਾਰਟੀ ਵੱਲੋਂ ਹੀ ਇਹ ਜਿਹੜੇ ਸ਼ਬਦ ਵਰਤੇ ਜਾਂਦੇ ਆ, ਪਰ ਅੱਜ ਕਹਿ ਰਹੇ ਆ ਵੀ ਸਾਨੂੰ ਤੁਸੀਂ ਇੱਕ ਪੋਲੀਟੀਕਲ ਗੇਂਦ ਵਾਂਗੂ ਜਿਹੜਾ ਉਹ ਘੁਮਾ ਰਹੇ ਆ, ਇੱਧਰ ਉੱਧਰ ਜਿਹੜਾ ਉਹ ਸਿੱਟ ਰਹੇ ਆ। ਸੋ ਇਸ ਦੇ ਵਿੱਚ ਕੀ ਅੱਗੇ ਹੋਊਗਾ, ਇਹ ਇੱਕ ਵੱਡੀ ਜਿਹੜੀ ਉਹ ਗੱਲ ਆ। 15 ਬਾਕਸਿਸ ਹਰਜੋਤ ਸਿੰਘ ਜੀ ਡਾਕੂਮੈਂਟਸ ਦੇ ਟਰੰਪ ਹੁਣਾਂ ਨੂੰ ਜਿਹੜੇ ਉਹ ਵਾਪਸ ਉਦੋਂ ਕਰਨੇ ਪਏ ਸੀ, ਜਿਹੜੇ ਧੱਕੇ ਦੇ ਨਾਲ ਵਾਈਟ ਹਾਊਸ ਤੋਂ ਚੱਕ ਕੇ ਲੈ ਗਏ ਸੀਗੇ। ਜਿਹੜੇ ਕਲਾਸੀਫਾਈਡ ਇਨਫੋਰਮੇਸ਼ਨ ਜਿਹੜੀ ਕਹਿੰਦੇ ਆ ਵੀ ਉਹ ਰੱਖੀ ਜਾਂਦੀ ਸੀ। ਤੇ ਅਜੇ ਉਸ ਤੋਂ ਇਲਾਵਾ ਵੀ ਹੋਰ ਜਿਹੜੇ ਕਈ ਡਾਕੂਮੈਂਟਸ ਆ ਉਸ ਦੀ ਮੰਗ ਕਰ ਰਿਹਾ ਸੀ ਨੈਸ਼ਨਲ ਆਰਕਾਈਵਜ਼ ਐਂਡ ਰੈਕਰਡਸ। ਸੋ ਜਸਟਿਸ ਡਿਪਾਰਟਮੈਂਟ ਨੂੰ ਨੈਸ਼ਨਲ ਆਰਕਾਈਵ ਤੇ ਰੈਕਰਡ ਨੇ ਕਿਹਾ ਸੀਗਾ ਵੀ ਭਾਈ ਇਹਨਾਂ ਤੋਂ ਜਿਹੜਾ ਉਹ ਚੀਜ਼ਾਂ ਨੂੰ ਜਿਹੜਾ ਉਹ ਵਾਪਸ ਕਰਾਓ। ਇੱਕ ਜਿਹੜਾ ਫੈਡਰਲ ਲਾ ਇਸ ਦੇ ਬਾਬਤ ਹੁੰਦਾ ਆ ਵੀ ਤੁਸੀਂ ਇੱਦਾਂ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਆ ਵਾਈਟ ਹਾਊਸ ਤੋਂ ਬਾਹਰ ਜਿਹੜਾ ਨਹੀਂ ਲੈ ਕੇ ਜਾ ਸਕਦੇ, ਪਰ ਇਹ ਲੈ ਕੇ ਗਏ ਸੀ। ਸੋ ਉਸ ਦੀ ਉਹਨਾਂ ਨੇ ਉਲੰਘਣਾ ਉਸ ਟਾਈਮ ਦੇ ਉੱਤੇ ਕੀਤੀ ਸੀ। ਨਿਊਯਾਰਕ ਟਾਈਮਸ ਨੇ ਕੱਲ੍ਹ ਇਸ ਨੂੰ ਪਹਿਲਾਂ ਰਿਪੋਰਟ ਕੀਤਾ ਸੀਗਾ ਵੀ FBI ਫੋਕਸ ਕਰ ਰਿਹਾ ਹੈ ਨੈਸ਼ਨਲ ਆਰਕਾਈਵਜ਼ ਮਟੀਰੀਅਲਸ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਹੁਣ ਦੇਖੋ ਅੱਗੇ ਕੀ ਹੁੰਦਾ। ਜਸਟਿਸ ਡਿਪਾਰਟਮੈਂਟ ਦੇ ਜਿਹੜੇ ਉਹਨਾਂ ਨੇ ਤੇ FBI ਨੇ ਹਾਲ ਦੀ ਘੜੀ ਇਸ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਟਿੱਪਣੀ ਕਰਨ ਤੋਂ ਨਾ ਜਿਹੜਾ ਉਹ ਕਰ ਦਿੱਤਾ ਆ ਵੀ ਕਿਸ ਸਿਲਸਿਲੇ ਦੇ ਵਿੱਚ ਐਕਚੁਅਲ 'ਚ ਇਹ ਜਿਹੜੀ ਛਾਪੇਮਾਰੀ ਕੀਤੀ ਗਈ ਆ। ਇਹ ਸਭ ਇਸ ਟਾਈਮ ਕਿਆਸ ਰਹੀਆਂ ਆ ਵੀ ਮੰਨਿਆ ਜਾ ਰਿਹਾ ਵੀ ਨੈਸ਼ਨਲ ਆਰਕਾਈਵਜ਼ ਤੇ ਕਲਾਸੀਫਾਈਡ ਡਾਕੂਮੈਂਟਸ ਦੇ ਨਾਲ ਸੰਬੰਧਿਤ ਹੀ ਇਹ ਜਿਹੜੀ ਛਾਪੇਮਾਰੀ ਹੈਗੀ ਆ। ਸੋ ਵਾਈਟ ਹਾਊਸ ਨੇ ਜਿਹੜਾ ਕਿ ਦੱਸਿਆ, ਕਹਿੰਦੇ ਵੀ ਸਾਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ ਵੀ FBI ਦੇ ਦੁਆਰਾ ਇਹ ਜਿਹੜੇ ਛਾਪੇਮਾਰੀ ਆ ਉਹ ਕੀਤੀ ਜਾਵੇਗੀ।